ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਰਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਬੇਦਾ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। जी डॉक्टर साहब जी आया प्रोग्राम सचो सच विच बहुत शुक्रिया जी। डॉक्टर साहब अज 2 अगस्त 2019 18 सावन नानकशाही संमत 551 का दिन है। तो डॉक्टर साहब प्रोग्राम शुरू करने तो पहला असी हमेशा तरह अपने दर्शकों ते ਸਰੋਤਿਆਂ ਨੂੰ ਦੱਸੀਏ व्यूअर्स, जे तुसीं हक सच इंसाफ ते पैरा दिंदा ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲ 5 ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। व्यूअर्स, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। व्यूअर्स, जिस तरह कि असी इस हफ्ते का अखीरला प्रोग्राम करन जा रहे हैं, अज फ्राइडे का दिन है, सो असी तुहानू सारिਆਂ ਨੂੰ हैप्पी वीकेंड कहते हैं। सो असी चाहांगे कि तुहाडा वीकेंड बहुत ही वधिया वाहिगुरू करे गुजरे। सो हुण असी अपने प्रोग्राम की शुरुआत करन जा रहे हैं अज दे पहले अहम इशू दे नाल। डॉक्टर साहब मेरे नाल हाज़र ने, देखण सुन लई तुहाडा सब दा बहुत बहुत शुक्रिया जी। डॉक्टर साहब की कहना चाहोगे जो अज दा पहला अहम इशू है उस बारे? जी डॉक्टर साहब देखो, बहुत अरसे तो ਜਦੋਂ ਅਜੇ 2014 'ਚ ਇਹਨਾਂ ਦੀ ਹਕੂਮਤ ਨਹੀਂ ਵੀ ਬਣੀ ਸੀ, 1992 'ਚ 6 ਦਸੰਬਰ ਨੂੰ ਜਦੋਂ ਬਾਬਰੀ ਮਸਜਿਦ ਢਾਈ ਹਿੰਦੂਤਵੀ ਭੀੜਾਂ ਨੇ, ਜਿਸ ਦੇ ਵਿੱਚ ਸ਼ਿਵ ਸੈਨਾ ਵੀ ਨਾਲ ਸੀ, ਵਿਸ਼ਵ ਹਿੰਦੂ ਪਰਿਸ਼ਦ ਵੀ, ਔਰ ਉਸ ਤੋਂ ਪਹਿਲਾਂ ਭਾਰਤ ਦੇ ਵਿੱਚ ਰੱਥ ਯਾਤਰਾ ਰਾਹੀਂ LK ਅਡਵਾਨੀ ਨੇ ਇੱਕ ਪੂਰਾ ਫਿਰਕਾਦਰਾਨਾ ਫਿਰਕੂ ਮਾਹੌਲ ਸਿਰਜਿਆ, ਕਮਿਊਨਲ ਥਿੰਕਿੰਗ ਦੇ ਉੱਤੇ ਬੇਸਡ ਔਰ ਨਫ਼ਰਤ ਦੇ ਉੱਤੇ ਬੇਸਡ ਉਹ ਸਾਰੀ ਲਾਈਨ ਨੂੰ ਤੋਰਿਆ। ਸੋ ਜ਼ਾਹਰ ਹੈ ਕਿ ਅਸੀਂ ਦੇਖਦੇ ਹਾਂ ਕਿ ਕਿਵੇਂ ਵਕਤ ਪਾ ਕੇ ਜਦੋਂ 1985 ਦੀ ਪਾਰਲੀਮੈਂਟ ਦੇ ਵਿੱਚ BJP ਦੇ ਕੋਲ ਸਿਰਫ 2 ਸੀਟਾਂ ਸਨ ਔਰ ਕਿਵੇਂ ਇਹਨਾਂ ਨੇ ਉਸ ਨਫ਼ਰਤ ਦੇ ਭਾਂਬੜ ਮਚਾ ਕੇ ਸੱਤਾ ਦੀ ਕੁਰਸੀ ਹਾਸਲ ਕੀਤੀ। 2002 'ਚ ਮੋਦੀ ਔਰ ਅਮਿਤ ਸ਼ਾਹ ਜਿਹੜੇ ਅੱਜ ਪ੍ਰਾਈਮ ਮਿਨਿਸਟਰ ਔਰ ਹੋਮ ਮਿਨਿਸਟਰ ਦੇ ਤੌਰ ਤੇ 1 ਬਿਲੀਅਨ 300 ਮਿਲੀਅਨ ਲੋਕਾਂ ਦੇ ਵਿੱਚ ਨਫ਼ਰਤ ਸਿਰਫ ਵੰਡੇ ਨਹੀਂ ਰਹੇ, ਅੱਗੋਂ ਵੱਡੇ ਖੂਨ ਖਰਾਬੇ ਦੇ ਲਈ ਜਿਹੜਾ ਉਹ ਮਾਹੌਲ ਸਿਰਜ ਰਹੇ ਨੇ। ਇਹਨਾਂ ਨੇ 2002 ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਗੁਜਰਾਤ ਦੇ ਵਿੱਚ ਗੋਧਰਾ ਕਾਂਡ ਦੀ ਆੜ ਦੇ ਵਿੱਚ, ਜਿਵੇਂ ਪੁਲਵਾਮਾ ਇੱਕ ਕੰਟਰਾਈਵਡ ਸਿਚੁਏਸ਼ਨ ਹੈ, ਇਸੇ ਤਰ੍ਹਾਂ ਗੋਧਰਾ ਵੀ। ਔਰ ਉਸ ਵੇਲੇ ਦੀ ਰੇਲਵੇ ਮਿਨਿਸਟਰੀ ਨੇ, ਜਦੋਂ ਕਿ ਲਾਲੂ ਯਾਦਵ ਰੇਲਵੇ ਮਿਨਿਸਟਰ ਸੀ, ਇੱਕ ਇਨਕੁਆਇਰੀ ਕਮੇਟੀ ਵੀ ਬਿਠਾਈ ਸੀ ਔਰ ਇਸ ਗੱਲ ਸਾਹਮਣੇ ਆਈ ਸੀ ਕਿ ਅੱਗ ਜਿਹੜੀ ਹੈ ਟ੍ਰੇਨ ਦੇ ਵਿੱਚ ਆਪਣੇ ਆਪ ਲੱਗੀ, ਪਰ ਉਹਨੂੰ ਜਿਵੇਂ ਪ੍ਰਚਾਰਿਆ ਗਿਆ ਕਿ ਜੀ ਅਯੁੱਧਿਆ ਤੋਂ ਕਾਰ ਸੇਵਕ ਆ ਰਹੇ ਸੀ ਔਰ ਮੁਸਲਮਾਨਾਂ ਨੇ ਉਹਨੂੰ ਡੱਬੇ ਨੂੰ ਅੱਗ ਲਾ ਦਿੱਤੀ ਔਰ ਉਹਦੀ ਆੜ ਦੇ ਵਿੱਚ ਹਜ਼ਾਰਾਂ ਮੁਸਲਮਾਨਾਂ ਦਾ ਕਤਲੇਆਮ ਗੁਜਰਾਤ ਦੇ ਵਿੱਚ ਕੀਤਾ ਗਿਆ। ਔਰ ਫਿਰ ਮੋਦੀ ਨੂੰ ਲੋਹ ਪੁਰਸ਼ ਦੇ ਤੌਰ ਤੇ ਕਿ ਆਇਰਨ ਮੈਨ ਔਰ ਹਿੰਦੂ ਹਿਰਦੇ ਸਮਰਾਟ, ਕਿ ਹਿੰਦੂਆਂ ਦੇ ਦਿਲਾਂ ਦਾ ਬਾਦਸ਼ਾਹ, ਇੱਕ ਬੜੇ ਕੈਂਪੇਨ ਦੇ ਨਾਲ, ਇੱਕ ਮੁਹਿੰਮ ਦੇ ਨਾਲ ਉਹਨੂੰ ਐਸਟੈਬਲਿਸ਼ ਕੀਤਾ ਗਿਆ। ਭਾਰਤ ਦਾ ਜਿਹੜਾ ਵਪਾਰੀ ਗੁਜਰਾਤੀ ਔਰ ਸਿੰਧੀ ਹਿੰਦੂਤਵੀ, ਉਸ ਨੇ ਆਪਣੇ ਧਨ ਦੇ ਜਿਹੜੀਆਂ ਗੁਥਲੀਆਂ ਨੇ ਉਹਨਾਂ ਦੇ ਮੂੰਹ ਖੋਲ ਦਿੱਤੇ ਔਰ ਪ੍ਰੋਪੇਗੈਂਡਾ ਉੱਪਰੋਂ ਥੱਲੇ ਤੱਕ। ਉਸ ਦਾ ਨਤੀਜਾ 2014 'ਚ ਮੋਦੀ ਦਾ ਪਾਵਰ 'ਚ ਆਉਣਾ ਸੀ ਔਰ 2019 'ਚ ਉਹਨਾਂ ਟੈਕਟਿਕਸ ਨੂੰ ਤਾਂ ਵਰਤਿਆ ਹੀ ਗਿਆ, ਨਾਲ ਹੀ ਪੁਲਵਾਮਾ ਔਰ ਬਾਲਾਕੋਟ ਦੀ ਆੜ ਦੇ ਵਿੱਚ ਔਰ ਕਸ਼ਮੀਰ ਨੂੰ ਇੱਕ ਐਸੇ ਮੁੱਦੇ ਦੇ ਤੌਰ ਤੇ ਪੇਸ਼ ਕਰਕੇ ਕਿ ਜਿਹਦੇ ਪਿੱਛੇ ਪਾਕਿਸਤਾਨ ਖੜਾ ਹੈ ਔਰ ਪਾਕਿਸਤਾਨ ਕਸ਼ਮੀਰ ਦੇ ਵਿੱਚ ਜਿਹੜਾ ਹੈ ਉਹ ਦਹਿਸ਼ਤਗਰਦੀ ਫੈਲਾ ਰਿਹਾ ਹੈ। ਉਹਨਾਂ ਨੇ 2019 ਦੀਆਂ ਚੋਣਾਂ ਵੀ ਕੱਢੀਆਂ। ਜ਼ਾਹਰ ਹੈ ਬਹੁਤ ਸਾਰੇ ਫਰੰਟਸ ਦੇ ਉੱਤੇ ਇਹ ਹਕੂਮਤ ਬੁਰੀ ਤਰ੍ਹਾਂ ਫੇਲ ਹੋਈ ਹੈ, ਲਗਾਤਾਰਤਾ ਦੇ ਨਾਲ ਫੇਲ ਹੋ ਰਹੀ ਹੈ। ਜੋ ਇਕਰਾਰ ਜਾਂ ਵਾਅਦੇ ਉਹ ਭਾਵੇਂ ਆਰਥਿਕ ਤੌਰ ਦੇ ਉੱਤੇ ਲੋਕਾਂ ਦੀ ਦੇ ਵਿਕਾਸ ਜਾਂ ਉਹਨਾਂ ਦੀ ਡਿਵੈਲਪਮੈਂਟ ਦੀ ਗੱਲ ਸੀ, ਕਾਲੇ ਧਨ ਦੀ ਗੱਲ ਸੀ,
ਜਾਂ ਲਾ ਐਂਡ ਆਰਡਰ ਦਾ ਤਾਂ ਅੱਜ ਇਹ ਹਾਲ ਹੈ ਕਿ ਵੀ ਇਸ ਨੂੰ ਰੂਲ ਆਫ ਦਾ ਜੰਗਲ ਜਾਂ ਜੰਗਲ ਦਾ ਰਾਜ ਕਹਿਣਾ, ਇਹ ਜੰਗਲ ਦੇ ਜਾਨਵਰਾਂ ਦੇ ਨਾਲ ਬੇਇਨਸਾਫੀ ਹੋਏਗੀ। ਕਿਉਂਕਿ ਜੰਗਲ ਦੇ ਜਾਨਵਰ ਵੀ ਕਿਸੇ ਕੋਡ ਦੇ ਵਿੱਚ ਹੁੰਦੇ ਨੇ, ਉਹ ਵੀ ਆਪਣੇ ਭੁੱਖ ਮਿਟਾਉਣ ਲਈ ਤਾਕਤਵਰ ਜਾਨਵਰ ਆਪਣੇ ਤੋਂ ਕਮਜ਼ੋਰ ਨੂੰ ਮਾਰਦਾ ਹੈ, ਉਹਨਾਂ ਦਾ ਸ਼ੌਕ ਨਹੀਂ ਹੁੰਦਾ ਮਾਰਨਾ ਔਰ ਉਹਨਾਂ ਦਾ ਇੱਕ ਆਰਡਰ ਹੁੰਦਾ। ਜੇ ਆਰਡਰ ਨਾ ਹੁੰਦਾ ਤੇ ਜੰਗਲ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਜਿਹੜੇ ਖੂੰਖਾਰ ਜਾਨਵਰ ਨੇ ਉਹ ਦੂਜੇ ਮਾਸੂਮ ਜਾਨਵਰਾਂ ਦੀਆਂ ਲਾਸ਼ਾਂ ਵਿਛਾ ਦੇਣ। ਸੋ ਉਹ ਵੀ ਇੱਕ ਆਰਡਰ ਫੋਲੋ ਕਰਦੇ ਨੇ। ਪਰ ਜ਼ਾਹਰ ਹੈ ਕਿ ਭਾਰਤ ਦੇ ਨਕਸ਼ੇ ਦੇ ਵਿੱਚ 3 ਸਟੇਟਾਂ ਇਹੋ ਜਿਹੀਆਂ ਜਿੱਥੇ ਕਿ ਮਾਈਨੋਰਿਟੀਜ਼ ਜਿਹੜੀਆਂ ਨੇ ਉਹ ਮੈਜੋਰਿਟੀ 'ਚ ਨੇ, ਉਹ ਆ ਗਈਆਂ। ਉਹਨਾਂ ਦੇ ਵਿੱਚ ਜੰਮੂ ਕਸ਼ਮੀਰ ਹੈ, ਬਦਕਿਸਮਤੀ ਨਾਲ ਕਿਵੇਂ ਉਹ ਭਾਰਤ ਦੇ ਨਕਸ਼ੇ 'ਚ ਆ ਕੇ ਕੈਦ ਹੋਇਆ, ਇੱਕ ਵੱਖਰੀ ਕਹਾਣੀ ਹੈ। ਪੰਜਾਬ ਦੇ ਸਿੱਖ ਨੇ 47 ਦੇ ਵਿੱਚ ਸਾਡੀ ਅਹਿਮਕ ਲੀਡਰਸ਼ਿਪ ਨੇ ਕਿਵੇਂ ਸਿੱਖਾਂ ਨੂੰ ਇੱਕ ਗੁਲਾਮੀ ਚੋਂ ਕੱਢ ਕੇ ਅੰਗਰੇਜ਼ਾਂ ਦੀ ਹਿੰਦੂਆਂ ਦੀ ਗੁਲਾਮੀ ਦੇ ਵਿੱਚ ਨੂੜਿਆ। ਉਹ ਅੱਜ ਤੀਸਰਾ ਟੌਪਿਕ ਜਿਹੜਾ ਹੈ, ਕਿਉਂਕਿ ਅਸੀਂ ਸ਼ੁੱਕਰਵਾਰ ਵਾਲੇ ਦਿਨ ਆਪਣੇ ਵਿਊਅਰਸ ਦੀਆਂ ਲਿਖਤਾਂ ਵੀ ਪੜ੍ਹਦੇ ਹਾਂ ਔਰ ਨਜ਼ਾਕਤ ਅਲੀ ਜੀ ਨੇ ਸਾਨੂੰ ਕੁਝ ਦਿਨ ਪਹਿਲਾਂ ਭੇਜਿਆ ਸੀ ਕਿ 47 ਦੌਰ 'ਚ ਸਿੱਖ ਲੀਡਰਸ਼ਿਪ ਦਾ ਕੀ ਰੋਲ ਹੈ, ਉਹਨੂੰ ਅਸੀਂ ਡਿਸਕਸ ਵੀ ਕਰਾਂਗੇ। ਪਰ ਜ਼ਾਹਰ ਹੈ ਕਿ ਅਸੀਂ 47 ਦੇ ਵਿੱਚ ਇਹਨਾਂ ਦੀ ਕੈਦ 'ਚ ਆਏ ਔਰ ਪੰਜਾਬ ਕਸ਼ਮੀਰ ਤੋਂ ਬਾਅਦ ਉਹ ਦੂਸਰੀ ਸਟੇਟ ਹੈ ਜਿੱਥੇ ਭਾਵੇਂ ਅਸੀਂ ਮੈਜੋਰਿਟੀ 'ਚ ਹੈ, ਪਰ ਭਾਰਤੀ ਸਟੇਟ ਦੀ ਆਇਰਨ ਫਿਸਟ ਔਰ ਉਹਨਾਂ ਦੀ ਜ਼ੁਲਮ ਦੀ ਚੱਕੀ ਜਿਹੜੀ ਹੈ ਉਹ ਸਾਨੂੰ ਪਿਸ ਰਹੀ ਹੈ। ਤੀਸਰੀ ਸਟੇਟ ਨਾਗਾਲੈਂਡ, ਜਿੱਥੇ ਕਿ ਈਸਾਈ ਮੈਜੋਰਿਟੀ 'ਚ ਨੇ, ਪਰ ਕਿਵੇਂ ਉਹਨਾਂ ਦਾ ਵਡਾਂਗਾ 1947-48 ਤੋਂ ਹੀ ਸ਼ੁਰੂ ਹੋਇਆ, 250,000 ਤੋਂ ਜ਼ਿਆਦਾ ਉਹਨਾਂ ਨੂੰ ਮਾਰ ਦਿੱਤਾ ਹੈ ਔਰ ਕਿਵੇਂ ਨਾਗਾ ਡੋਮੀਨੇਟਡ ਡਿਸਟ੍ਰਿਕਟ ਕੱਟ ਕੇ ਕੋਈ ਮਨੀਪੁਰ ਦੇ ਨਾਲ, ਕੋਈ ਅਰੁਣਾਚਲ ਦੇ ਨਾਲ, ਕੋਈ ਅਸਾਮ ਦੇ ਨਾਲ, ਉਹ ਵੀ ਇੱਕ ਵੱਖਰੀ ਕਹਾਣੀ ਹੈ। ਸੋ ਜ਼ਾਹਰ ਹੈ ਕਿ ਆਪਣੇ ਆਪ ਨੂੰ ਸੈਕੂਲਰ, ਡੈਮੋਕ੍ਰੈਟਿਕ ਔਰ ਮਲਟੀ ਕਲਚਰਲ ਕਹਿਣ ਵਾਲਾ ਭਾਰਤ ਅਸਲ ਦੇ ਵਿੱਚ ਆਪਣੀ ਇਨਸੈਪਸ਼ਨ, ਜੇ ਉਹਨੂੰ 15 ਅਗਸਤ 1947 ਕਹਿਣਾ ਹੋਏ, ਉਹਦੇ ਦਿਨਾਂ ਤੋਂ ਹੀ ਉਸ ਫਿਰਕੂ ਰਸਤੇ ਤੇ ਚੱਲ ਨਿਕਲਿਆ ਸੀ, ਜਿੱਥੇ ਇੱਕ ਸਟੇਜ ਤੇ ਕਾਂਗਰਸ ਇੱਕ ਗੇਮਾਂ ਖੇਡ ਰਹੀ ਸੀ, ਜਿੱਥੇ ਉਹਨਾਂ ਨੂੰ ਸੂਟ ਕਰਦਾ ਸੀ ਮਾਈਨੋਰਿਟੀਜ਼ ਨੂੰ ਵੀ ਉਹ ਪਲੈਕੇਟ ਕਰ ਲੈਂਦੇ ਸੀ, ਜਿੱਥੇ ਉਹਨਾਂ ਨੂੰ ਸੂਟ ਕਰਦਾ ਸੀ ਉੱਥੇ ਮੈਜੋਰਿਟੀ ਕਾਰਡ ਵੀ, ਜਿਵੇਂ ਇੰਦਰਾ ਗਾਂਧੀ ਨੇ ਸਿੱਖਾਂ ਦੀ ਨਸਲਕੁਸ਼ੀ ਕੀਤੀ, ਰਾਜੀਵ ਗਾਂਧੀ ਨੇ ਬਾਬਰੀ ਮਸਜਿਦ ਦੇ ਦਰਵਾਜ਼ੇ 1985 ਦੇ ਵਿੱਚ ਖੋਲ੍ਹੇ, ਤੇ ਫਿਰ ਅਸੀਂ ਦੇਖਦੇ ਹਾਂ ਕਿ ਹੋਰ ਮੁੱਦਿਆਂ ਦੇ ਉੱਤੇ ਵੀ ਇਹੋ ਜਿਹੀ ਡਰਟੀ ਪੋਲਿਟਿਕਸ ਦੇ ਥੱਲੇ ਹੀ ਮਾਈਨੋਰਿਟੀਜ਼ ਟਾਰਗੇਟ ਬਣਦੀਆਂ ਰਹੀਆਂ। ਹੁਣ ਕਿਉਂਕਿ ਅੱਜ ਅਸੀਂ ਕਸ਼ਮੀਰ ਦੇ ਕੰਟੈਕਸਟ ਦੇ ਵਿੱਚ ਹੀ ਗੱਲ ਕਰ ਰਹੇ ਹਾਂ ਔਰ ਮੈਂ ਇੱਥੇ ਵੀ ਦੱਸ ਦਿਆਂ ਕਿ ਅੱਜ ਸਲੀਮ ਮਲਕ ਸਾਹਿਬ ਸਾਡੇ ਸਟੂਡੀਓ 'ਚ ਆਏ ਹੋਏ ਨੇ ਔਰ 9:30 ਤੋਂ 10:30 ਦੇ ਸਲੋਟ ਦੇ ਵਿੱਚ 1 ਘੰਟਾ ਸਾਡੀ ਪੈਨਲ ਡਿਸਕਸ਼ਨ ਹੋਏਗੀ, ਜਿਹਦੇ 'ਚ ਜ਼ਾਹਰ ਹੈ ਕਸ਼ਮੀਰ ਦੇ ਵਿੱਚ ਇਸ ਵੇਲੇ ਕੀ ਚੱਲ ਰਿਹਾ ਹੈ ਉਹ ਵੀ ਫੋਕਸ ਹੋਏਗਾ ਔਰ ਕਿਵੇਂ ਅਮਰੀਕਨ ਐਂਬੈਸਡਰ ਨੂੰ ਇੰਡੀਆ ਨੇ ਤਲਬ ਕਰਕੇ ਜਿਹੜਾ ਪਾਕਿਸਤਾਨ ਨੂੰ ਕੋਈ ਵੀ ਏਡ ਦੇਣਾ ਜਿਹੜਾ ਉਸ ਦੇ ਖਿਲਾਫ ਆਪਣਾ ਪ੍ਰੋਟੈਸਟ ਦਰਜ ਕਰਵਾਇਆ ਔਰ ਨਨਕਾਣਾ ਸਾਹਿਬ ਤੋਂ ਅੰਮ੍ਰਿਤਸਰ ਤੱਕ ਜਿਹੜਾ ਨਗਰ ਕੀਰਤਨ ਹੋਇਆ ਉਸ ਸੰਬੰਧੀ ਵੀ ਇਹ ਸਾਰੇ ਵਿਸ਼ੇ ਅੰਡਰ ਡਿਸਕਸ਼ਨ ਹੋਣਗੇ। ਪਰ ਕਸ਼ਮੀਰ ਦਾ ਮੁੱਦਾ ਇਸ ਵੇਲੇ ਮੈਂ ਜਦੋਂ ਸੌਂਦਾ ਹਾਂ, ਜਾਗਦਾ ਹਾਂ, ਉੱਠਦਾ ਹਾਂ, ਕਿਸੇ ਨਾਲ ਗੱਲ ਕਰਦਾ ਹਾਂ ਤੇ ਮੇਰਾ ਇਹੀ ਹੁੰਦਾ ਹੈ ਕਿ ਜੰਮੂ ਕਸ਼ਮੀਰ ਦੇ ਵਿੱਚ ਬਹੁਤ ਵੱਡੇ ਪੈਮਾਨੇ ਤੇ ਬਲੱਡ ਬਾਥ ਹੋਣ ਜਾ ਰਿਹਾ, ਇਹਨੂੰ ਰੋਕੋ। ਔਰ ਮੈਂ ਇਸ ਤੋਂ ਪਹਿਲਾਂ ਕਿ ਇਹਦੇ ਵੇਰਵੇ ਨੂੰ ਮੈਂ ਡਿਸਕਸ ਕਰਾਂ, ਮੈਂ ਸਮਝਦਾ ਕਿ ਪਾਕਿਸਤਾਨ ਜਿਸ ਦਾ ਕਲੇਮ ਵੀ ਜੰਮੂ ਕਸ਼ਮੀਰ ਤੇ ਹੈ, ਜ਼ਾਹਰ ਹੈ ਜਦੋਂ ਨਹਿਰੂ ਇਸ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ ਤੇ ਪਾਕਿਸਤਾਨ ਹੀ ਮੇਨ ਪਾਰਟੀ ਸੀ। ਇੱਕ ਹਿੱਸਾ ਆਜ਼ਾਦ ਕਸ਼ਮੀਰ ਦਾ ਪਾਕਿਸਤਾਨ ਦੇ ਕੋਲ ਹੈ, ਵੱਡਾ ਹਿੱਸਾ ਇੰਡੀਆ ਦੇ ਕੋਲ ਹੈ ਔਰ ਉਹ ਬੇਸ਼ੱਕ ਆਪਣੀਆਂ ਸਮੱਸਿਆਵਾਂ ਨਾਲ ਵੀ ਜੂਝ ਰਹੇ ਨੇ, ਪਰ ਕੁਝ ਚੀਜ਼ਾਂ ਪ੍ਰੀ ਵਾਰਨ ਕਰਨ ਦੀਆਂ ਹੁੰਦੀਆਂ। ਜਿਸ ਤੇਜ਼ੀ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਫੌਜ ਔਰ ਫੌਜ ਤਾਂ ਪਹਿਲਾਂ ਹੀ 7 ਲੱਖ ਬਿਠਾਈ ਹੋਈ ਸੀ, ਹੁਣ ਜਿਹੜੀ ਹੈ 28 ਕੰਪਨੀਆਂ 280 ਕੰਪਨੀਆਂ CRPF ਦੀਆਂ, ਜਿਹਦੇ 'ਚ 28,000 ਜਵਾਨ ਹੁੰਦੇ ਨੇ, ਉਹ ਡਿਪਲੋਏ ਕੀਤੀਆਂ ਗਈਆਂ ਨੇ ਇਹਨਾਂ ਇਸ ਦਿਨਾਂ ਦੇ ਵਿੱਚ। ਔਰ ਇੰਡੀਅਨ ਗਵਰਨਮੈਂਟ ਨੇ ਕੀ ਪਲਾਨ ਕੀਤਾ ਹੋਇਆ, ਅਪ ਦੇਅਰ ਸਲੀਵਸ ਕੀ ਹੈ, 10 ਦਿਨਾਂ ਲਈ ਸਾਰੀਆਂ ਐਜੂਕੇਸ਼ਨ ਇੰਸਟੀਟਿਊਸ਼ਨਸ ਬੰਦ ਕਰ ਦਿੱਤੀਆਂ ਗਈਆਂ ਔਰ ਅਮਰਨਾਥ ਦੀ ਯਾਤਰਾ ਦੇ ਲਈ ਜਿਹੜੀ ਯਾਤਰਾ 15 ਅਗਸਤ ਤੱਕ ਚੱਲਣੀ ਸੀ, ਫੌਰਨ ਉਹਨਾਂ ਨੂੰ ਕਿਹਾ ਕਿ ਇਹਨੂੰ ਬੰਦ ਕਰੋ ਔਰ ਪੈਕ ਕਰਕੇ ਘਰਾਂ ਨੂੰ ਆਓ। ਇਸੇ ਤਰ੍ਹਾਂ ਜਿਹੜੇ ਟੂਰਿਸਟ ਕਸ਼ਮੀਰ ਵਾਦੀ 'ਚ ਨੇ ਉਹਨਾਂ ਨੂੰ ਵੀ ਵਾਰਨਿੰਗ ਦਿੱਤੀ ਗਈ ਹੈ ਕਿ ਉਹ
ਫੌਰਨ ਜਿਹੜਾ ਉਹ ਆਪਣਾ ਟ੍ਰਿਪਸ ਮਨਸੂਖ ਕਰ ਦੇਣ। ਔਰ ਇਹਨਾਂ ਦੇ ਹੀ ਭੌਂਕੇ ਸ਼ੋ ਬॉय ਅਮਰਿੰਦਰ ਸਿੰਘ ਨੇ ਵੀ ਇਹ ਕਿਹਾ ਹੈ ਕਿ ਵੀ ਮੈਂ ਪਠਾਨਕੋਟ ਡਿਸਟ੍ਰਿਕਟ ਦੇ ਐਡਮਿਨਿਸਟ੍ਰੇਸ਼ਨ ਨੂੰ ਕਿਹਾ ਕਿ ਇਨਸ਼ੋਰ ਦਾ ਸੇਫ ਰਿਟਰਨ ਆਫ ਅਮਰਨਾਥ ਪਿਲਗ੍ਰਿਮਸ। ਫਿਰ ਉਹਨੇ ਕਿਹਾ ਜੀ ਅਸੀਂ ਪਿਲਗ੍ਰਿਮਸ ਔਰ ਟੂਰਿਸਟ ਦੀ ਕਸ਼ਮੀਰ ਵਾਦੀ ਤੋਂ ਸੇਫ ਪੈਸੇਜ ਦੇ ਲਈ ਵੀ ਆਰ ਪੁਟਿੰਗ ਆਲ ਆਵਰ ਐਫਰਟਸ ਟੂਗੇਦਰ। ਜੀ ਹੁਣ ਆਲ ਆਫ ਏ ਸਡਨ ਕੀ ਹੋਇਆ, ਹਾਲਾਂਕਿ ਇਹ ਘਟਨਾਕ੍ਰਮ ਅਸੀਂ ਪਿਛਲੇ ਕਈ ਦਿਨਾਂ ਤੋਂ ਹੀ ਦੇਖ ਰਹੇ ਹਾਂ ਕਿ ਜਿਸ ਤੇਜ਼ੀ ਦੇ ਨਾਲ ਜੰਮੂ ਕਸ਼ਮੀਰ ਦੇ ਵਿੱਚ ਆਰਟੀਕਲ 35A ਖਤਮ ਕਰਨ ਦੀ ਲਾਈਨ ਦੇ ਥੱਲੇ ਸੁਪਰੀਮ ਕੋਰਟ ਦੇ ਡਿਸੀਜਨ ਦੀ ਗੱਲ ਹੋ ਰਹੀ ਹੈ। ਆਲਰੇਡੀ ਬੀਜੇਪੀ ਦਾ ਕੋਰ ਗਰੁੱਪ ਜੰਮੂ ਕਸ਼ਮੀਰ 'ਚ ਆਪਣੀਆਂ ਮੀਟਿੰਗਸ ਅਜੀਤ ਡੋਵਲ ਜਿਹੜਾ ਸਾਰੀ ਸ਼ਰਾਰਤ ਦਾ ਜੜ ਹੈ, ਸਿਕਿਉਰਿਟੀ ਏਜੰਸੀਆਂ ਦਾ, ਇੰਟੈਲੀਜੈਂਸ ਏਜੰਸੀਆਂ ਦਾ ਸਰਗਣਾ, ਉਹ ਕਸ਼ਮੀਰ ਗਿਆ। ਉਸ ਤੋਂ ਬਾਅਦ ਤੇਜ਼ੀ ਦੇ ਨਾਲ ਇਹ ਘਟਨਾਕ੍ਰਮ ਸ਼ੁਰੂ ਹੋਇਆ ਕਿ ਜੀ ਇਹ ਜਿਹੜਾ ਉਹ ਬੀਜੇਪੀ ਦੇ ਕੋਰ ਗਰੁੱਪ ਨੇ ਕਿਹਾ 35A ਖਤਮ ਕਰੋ, ਔਰ ਇੱਕਦਮ ਤੇਜ਼ੀ ਤਾਂ ਪਹਿਲਾਂ ਹੀ ਜਿਹੜੀ ਕਿਸੇ ਦੇ ਖਿਲਾਫ ਹੁਰੀਅਤ ਕਾਨਫਰੰਸ, ਦੂਸਰਿਆਂ ਦੇ ਮਨੀ ਲਾਂਡਰਿੰਗ, ਪਾਕਿਸਤਾਨ ਦੀ ਮਦਦ, ਇਹ ਉਹ ਚੱਲ ਹੀ ਰਿਹਾ ਸੀ, ਅਸੀਂ ਟਾਈਮ ਟੂ ਟਾਈਮ ਡਿਸਕਸ ਕਰਦੇ ਰਹੇ ਜੀ। ਪਰ ਆਲ ਆਫ ਏ ਸਡਨ ਹੁਣ ਇਹ ਜਿਹੜਾ ਇਹਨਾਂ ਦਾ ਉੱਥੋਂ ਅਮਰਨਾਥ ਯਾਤਰਾ ਔਰ ਟੂਰਿਸਟ ਨੂੰ ਕਰਨਾ, ਔਰ ਇਹਦਾ ਕਾਰਨ ਉਹਨਾਂ ਨੇ ਦਿੱਤਾ ਔਰ ਹੈਡਲਾਈਨ ਅੱਜ ਦੇ ਅਖਬਾਰਾਂ 'ਚ ਸੀ, ਟੂਰਿਸਟ Amarnath pilgrims asked to leave Kashmir Valley immediately. Army says Yatra under threat. Pakistan made landmine and US made sniper rifle found en route. और ये उन्होंने कहा कि जी ये सानू पता लगा है, इंटेलिजेंस एजेंसियां ने इन्हें joint briefing of security forces in Srinagar. The army said Amarnath Yatra was under threat and they have recovered large ammunition including US made sniper rifle and Pakistan made anti-personnel mine en route to the place। उन्होंने कहा जी अमरनाथ यात्रा जिथों की जानी सी उत्थों अमरीका की बनी हुई स्नाइपर राइफल मिली है, बहुत एमनीशन मिले है, पाकिस्तान दियां बनियां जड़ियां ने लैंड माइन्स मिलियां ने एंटाई पर्सनल। और आर्मी said searches were going on after specific reports that Pakistan was trying to target Amarnath Yatra by planting IEDs and attacking Yatris। उन्होंने कहा जी पाकिस्तान प्लान कर रहे और उन्होंने अटैक करना सी। और दूसरा लास्ट 3 to 4 days we were getting specific and confirmed intelligence inputs that terrorists led by Pakistan and Pakistan army are trying to target Amarnath Yatra which is going on। so उन्होंने सारिਆਂ ਨੂੰ ਇਹ ਉਹਨਾਂ ਨੇ ਕੋਟ ਕਰਦੇ ਆ ਕਿ जी ਜਿਹੜੇ दोनों रूट ने बलताल और पहलग्राम लीडिंग टू होली केव एंड रिकवर्ड वैपन्स, एमुनिशन एंड एक्सप्लोसिव्स इन द ऑपरेशंस दैट हैड बीन गोइंग ऑन फॉर। अगे लंबी चौड़ी खबर है पर हुण असीं ये देखते हैं कि भी ये खबर कि जी उत्थे ये मिलिया पाकिस्तान दी जिहड़ी है वो माइन्स मिलियां और अमरीका दा जिहड़ी है वो स्नाइपर राइफल मिली। हुण अमरीका ते पाकिस्तान इकट्ठे कर दिते। तुसीं इस बैकग्राउंड च देखो कि इमरान खान दे नाल जिहड़ी मीटिंग जिहड़ी है वो 22 जुलाई ਨੂੰ ਹੁੰਦੀ ਹੈ, ਸਾਰੀਆਂ ਡਿਵੈਲਪਮੈਂਟਸ 10 ਦਿਨ ਦੇ ਵਿੱਚ ਹੋ ਰਹੀਆਂ। ਹੁਣ ਅਮਰੀਕਾ ਦੀ ਬਣੀ ਹੋਈ ਸਨਾਈਪਰ ਰਾਈਫਲ ਉੱਥੇ ਜਾ ਕੇ ਇਹਨਾਂ ਨੂੰ ਕੀਵ ਦੇ ਨੇੜੇ ਮਿਲੀ ਕਿਉਂਕਿ ਅਮਰੀਕਾ ਦੇ ਪ੍ਰੈਜ਼ੀਡੈਂਟ ਟਰੰਪ ਨੇ ਪ੍ਰੈਸ ਕਾਨਫਰੰਸ ਕਿਹਾ ਕਿ ਜੀ ਮੋਦੀ ਨੇ 2 ਹਫ਼ਤੇ ਪਹਿਲਾਂ ਮੈਨੂੰ ਕਿਹਾ ਸੀ ਕਿ ਮੀਡੀਏਸ਼ਨ ਕਰੋ ਔਰ ਮੈਂ ਤਿਆਰ ਹਾਂ ਮੀਡੀਏਸ਼ਨ ਲਈ। ਔਰ ਈਵਨ ਕੱਲ ਵੀ ਇੱਕ ਪ੍ਰੈਸ ਕਾਨਫਰੰਸ ਜਦੋਂ ਇਮਰਾਨ ਇਹਨੂੰ ਪੁੱਛਿਆ ਗਿਆ ਟਰੰਪ ਨੂੰ, ਉਹਨੇ ਕਿਹਾ ਜੀ ਬਿਲਕੁਲ ਅਸੀਂ ਬਿਲਕੁਲ ਤਿਆਰ ਹਾਂ ਕਿ ਇਮਰਾਨ ਖਾਨ ਐਂਡ ਮੋਦੀ ਆਰ ਫੈਂਟੈਸਟਿਕ ਪੀਪਲ, they can talk but if my services are needed I am there। और कश्मीर ਦਾ ਮੁੱਦਾ ਹੱਲ ਹੋਣਾ ਚਾਹੀਦਾ ਜੀ। ਹੁਣ ਜ਼ਾਹਿਰ ਹੈ ਕਿ ਅਮਰੀਕਾ ਦਾ ਪ੍ਰੈਸ਼ਰ ਕਸ਼ਮੀਰ ਦੇ ਮੁੱਦੇ ਤੇ ਬਿਲਟ ਹੋ ਰਿਹਾ ਹੈ। ਬਿਲਕੁਲ ਅਫਗਾਨਿਸਤਾਨ ਦੀ ਐਗਜ਼ਿਟ ਦੀ ਗੱਲਬਾਤ, ਖਲੀਲਜ਼ਾਦ ਜਿਹੜਾ ਆਲਰੇਡੀ ਪਾਕਿਸਤਾਨ ਸੀ, ਕੱਲ 7ਵਾਂ ਰਾਉਂਡ ਤੋਂ ਪਹਿਲਾਂ ਹੀ ਖਤਮ ਹੋ ਚੁੱਕਾ ਹੈ। ਇਮਰਾਨ ਖਾਨ ਨੇ ਵੀ ਅੱਜ ਇਹ ਸਟੇਟਮੈਂਟ ਦਿੱਤੀ ਹੈ ਕਿ ਅਫਗਾਨ ਜਿਹੜੇ ਆਪਸੀ ਚ ਉਹਨਾਂ ਦੇ ਗਰੁੱਪ ਨੇ ਉਹ ਇੰਟਰਾ ਅਫਗਾਨ ਡਾਇਲੋਗ ਕਰਨ, ਉਹ ਬਿਹਤਰ ਹੋਏਗਾ ਕਿਸੇ ਕੰਕਲੂਜਨ ਤੱਕ ਪਹੁੰਚਣ ਲਈ। ਔਰ ਅਸੀਂ ਮਦਦਗਾਰ ਹੈ ਔਰ ਅਸੀਂ ਪੂਰੀ ਮਦਦ ਕਰਾਂਗੇ ਕਿਸੇ ਵੀ ਨੈਗੋਸ਼ੀਏਸ਼ਨ ਤੱਕ ਪਹੁੰਚਣ ਲਈ। ਔਰ ਜ਼ਾਹਿਰ ਹੈ ਕਿ ਅਮਰੀਕਨ ਨੀਤੀ ਘਾੜਿਆਂ ਨੂੰ ਇਸ ਗੱਲ ਦੀ ਸਮਝ ਆ ਚੁੱਕੀ ਹੋਈ ਹੈ ਕਿ ਈਵਨ ਅਫਗਾਨਿਸਤਾਨ ਦੇ ਇਸ਼ੂ ਦੀਆਂ ਜੜ੍ਹਾਂ ਅਫਗਾਨਿਸਤਾਨ 'ਚ ਨਹੀਂ, ਉਸ ਦੀਆਂ ਜੜ੍ਹਾਂ ਵੀ ਜਾ ਕੇ ਫਿਰ ਕਸ਼ਮੀਰ ਤੱਕ ਫੈਲੀਆਂ ਹੋਈਆਂ ਨੇ। ਜੇ ਅਫਗਾਨਿਸਤਾਨ 'ਚੋਂ ਵਿਦਡਰਾਅਲ ਹੋ ਵੀ ਜਾਂਦੀ ਹੈ ਤੇ ਜੇ ਕਸ਼ਮੀਰ ਮੁੱਦਾ ਜਿਹੜਾ ਹੈ ਉਹ ਰਿਜ਼ੋਲਵ ਨਹੀਂ ਹੁੰਦਾ ਤੇ ਫਿਰ ਉਹੀ ਮੁਜਾਹਿਦੀਨ ਜਿਹੜੇ ਉੱਥੇ ਅਮਰੀਕਨ ਔਰ ਨੈਟੋ ਫੋਰਸਿਸ ਦੇ ਖਿਲਾਫ ਲੜੇ ਨੇ ਤੇ ਉੱਥੇ ਇੰਡੀਅਨ ਫੌਜ ਕੀ ਹੈ ਉਹਨਾਂ ਦੇ ਸਾਹਮਣੇ, ਜਿਨ੍ਹਾਂ ਨੇ ਇਹਨਾਂ ਦੇ ਇੰਨੇ
रोजी कटर, डेजी कटर और की इन्होंने उत्थे वैपन नहीं इस्तेमाल किया है और इन्नी फौज रख के जे उन्होंने नहीं कर सके तो उन्होंने कश्मीर च किवें डक लैणगे। सो अमरीका साइमल्टेनियसली ये मूव उन्होंने किया है कि एक पासे उन्होंने उधर गलबात लई और उन्होंने ये भी देख लिया कि अफगानिस्तान च कोई नैगोशिएशन बिना पाकिस्तान की मदद दे मुकम्मल नहीं हो सकती। हुण भारत दे दोवें पासियों चटाई भी ते लोई भी खिंची गई क्योंकि वो जिवें पंजाबी शायद लहंदे पंजाब दी कविता एक ही करी जाना है, एक ही करी जाना है, लाई लोई जाना है, खिंची दरी जाना है। थलों दरी भी खिंच लई है, उत्तों लोई भी ला लई। मतलब अफगानिस्तान के मुद्दे ते पाकिस्तान का सेंट्रल रोल आ गया और जाहिर है कि उस तो बिना गल बननी भी नहीं। तो उन्होंने ये देखा भी गल जी है लोई भी ला के जी है वो पाकिस्तान को सद्दा दे दिता तो दरी इंडिया के थलों भी खिंच लई भी कश्मीर का मुद्दा रिजॉल्व करो और इस तो बिना ये होना नहीं। हुण ये दोनों ही इन्हें जबरदस्त डिप्लोमैटिक ही नहीं पोलिटिकल झटके भी ने इंडिया के। पहला तो उन्होंने अपन अखां दिखाइया अमरीकन एंबेसडर नूं सद के प्रोटेस्ट किया जी तुसीं $132 मिलियन की F-16 वाली मिलिटरी एड किवें जिहड़ी है वो जारी की पाकिस्तान की मदद के लिए। दूसरा जिहड़ी कश्मीर पॉलिसी है जे असीं देखीए कि ये चोणां तो एकदम बाद भी और पिछले 10-12 दिनों जिहड़ा सारा बिल्टअप है जिहदे च कि उन्होंने ऑलरेडी 7 लाख फौज रखी हुई है और इस गल का ध्यान रहे कि जिहड़ी इन्हां दी सिक्योरिटी फोर्सिस ने CRPF खास तौर पर इस दी कंपोजिशन बिल्कुल हिंदू तवी है। CRPF च यूपी, बिहार, मध्य प्रदेश, उत्तराखंड, झारखंड इन्हां स्टेटां दे ही लोग सारे वो जिहड़े जिन्होंने बईए करके जानिया जाता और जिहड़े बिल्कुल उस गंगा जमुना बेल्ट दे फिरकू नफरत नाल भरे हुए हिंदू तवी और यही कारण है। और उन्हां च भी कई बेचारे गरीब लेकिन उन्हां दा जिहड़ी फौज की ट्रेनिंग है भारत के बावजूद कि फौज का भी काफ़ी फिरकूकरण हो गया फिर भी वो फौज पाकिस्तान की होए, इंडिया की होए, बांग्लादेश की होए क्योंकि कॉलोनीअल रूल वेले तो एक पार्ट सी कि फौज नूं एक सेंट्रल फोर्स के तौर पर तैयार किया जाता सी। उन्हां दे विच फिर भी तुहानूं कोई ना कोई इंसाफ पसंद मिलेगा। ये जिहड़ियां सेंट्रल फोर्सिस खास तौर पर सेंट्रल रिजर्व पुलिस फोर्स है CRPF ये बिल्कुल हिंदूआइज्ड है क्योंकि पंजाब च लंबा वक्त डिप्यूट रहे पंजाब के पिंडां च इन्हां दे जवानां ने की कीता होया ब्रह्मपुरा पिंड होए दूजे होण बद इखलाक और घटिया किस्म के लोग और पूरे फिरकू नफरत के नाल भरे हुए ये वही लोग ने जिन्हां ने पंजाब दे विच बहुत जुल्म किया है। हुण 7 लाख फौज दे हुंदे और ये भी इन्हां दी खबर है ओवर 280 कंपनीज of security forces being deployed in Kashmir or all major entry and exit points of city have been taken over by the central armed paramilitary forces with a token presence of local police they said। हुण ज़ाहिर है कि जम्मू कश्मीर पुलिस दे विच 80% मुसलमान ने 8-10% सिख होणगे सिख भी पुलिस ने जम्मू कश्मीर। हुण उन्हां ने जिहड़ी एंट्री एग्जिट दूजे ने जम्मू कश्मीर पुलिस हटा दी टोकन प्रेजेंस मतलब यह है कि वो रखा हुआ है भी कदा बंदा उत्थे होएगा और वो सारा उन्होंने टेक ओवर कर लिया क्योंकि जाहिर है कि जिहड़ी कश्मीर की पुलिस है उन्होंने उन्होंने रिश्तेदार अगों पिंडां च हुंदे ने कोई भी तुसीं नाजायज़ गल करोगे उहदी तुहाडी इन्फॉर्मेशन भी बाहर लीक हुंदी है और वो भी रजिस्ट करदे ने। सो उन्होंने कहा जिवें पंजाब दे विच एक स्टेज ते पंजाब पुलिस सारी पासे कर दित्ती सी उन्होंने भावें क्रेडिट वो KP गिल जां दूजे नूं दिंदे रहे क्योंकि उन्हां नूं सिख चेहरा चाहिदा सी दिखाण दे लई लेकिन जिहड़ियां किलिंग CRPF और जिन्ने मेजर एक्शन ने फौज और CRPF ने किए क्रेडिट पुलिस से पाते रहे। हुण इस खबर च ओवर 280 कंपनीज ऑफ सिक्योरिटी फोर्सेस आर इन द प्रोसेस ऑफ बीइंग डिप्लॉयड इन कश्मीर वैली और उन्होंने कहा भी ये जिहड़ियां नो रीजन वाज गिवन फॉर सडन डिप्लॉयमेंट ऑफ ओवर 280 कंपनीज विच मीन्स 28,000 ट्रूप्स लेट इन द इवनिंग सोर्सेस सेड और ये जिहड़ियां 280 कंपनियां ने ये 28,000 की नफरी बनती है। सो ऑलरेडी कश्मीर वादी दे विच 7 लाख फौज दे नाल हाईएस्ट कंसनट्रेशन ऑफ आर्मी एनीवेयर इन द वर्ल्ड है। ज़ाहिर है मिडल ईस्ट फलस्तीन होए गाजा है वेस्ट बैंक है उत्थे बहुत वड्डी गिणती दे विच इजराइल और दूसरियां फोर्सेस ने लेकिन कश्मीर वादी दे विच जिहड़ी कंसनट्रेशन है आर्मी दी और हुण 28,000 CRPF का जवान पुलिस उत्थों बाहर
एजुकेशन इंस्टीट्यूशनस बंद, इंटरनेट और दूसरियां फैसिलिटीज़ वैसे ही बंद कीतियां हुई हैं और ऑलरेडी ਜਿਹੜੇ ਉਹਨਾਂ ਦੇ ਆਜ਼ਾਦੀ ਪਸੰਦ ਨੇ ਉਹ ਆਲਰੇਡੀ ਬਿਹਾਈਂਡ ਬਾਰਸ ਰੱਖੇ ਹੋਏ ਨੇ ਜੀ। ਔਰ ਇਸ ਸਾਰੇ ਨੂੰ ਜੇ ਕਿਸੇ ਨੇ ਮਾੜਾ ਮੋਟਾ ਆਰਟੀਕੂਲੇਟ ਕੀਤਾ ਹੈ, ਭਾਵੇਂ ਇਹਨੇ ਵੀ ਰੋਲ ਤਾਂ ਕੋਈ ਮਹਿਬੂਬਾ ਮੁਫਤੀ ਦਾ ਠੀਕ ਨਹੀਂ ਰਿਹਾ। ਇਹਦਾ ਪਿਓ ਨੇ ਬੀਜੇਪੀ ਨਾਲ ਲੜ ਕੇ ਸਰਕਾਰ ਬਣਾਈ, 2-2.5 ਸਾਲ ਇਹਨੇ ਵੀ ਚਲਾਈ, ਫਿਰ ਇਹਨੂੰ ਅਨਸੈਰੇਮੋਨੀਸਲੀ ਕੱਢ ਕੇ, ਪਰ ਘੱਟੋ ਘੱਟ ਜਿਹੜਾ ਵੀ ਉੱਥੇ ਪੋਲੀਟੀਕਲ ਪਾਰਟੀ ਨਾਲ ਸੰਬੰਧ ਜਿਹੜਾ ਲੋਕਾਂ ਨਾਲ ਜੁੜਿਆ ਹੋਇਆ ਹੈ ਉਹਨਾਂ ਨੇ ਲੋਕਾਂ 'ਚ ਵੀ ਜਾਣਾ। ਹੁਣ ਇਲੈਕਸ਼ਨ ਤਾਂ ਹਾਰ ਗਈ ਫਾਰੂਕ ਅਬਦੁੱਲਾ ਤੋਂ, ਤੇ ਫਾਰੂਕ ਅਬਦੁੱਲਾ ਨੂੰ ਉਧਰ ਫਸਾਇਆ ਹੋਇਆ ਕਿ ਜੀ 130-33 ਕਰੋੜ ਰੁਪਏ ਦਾ ਉਹ ਕ੍ਰਿਕਟ ਐਸੋਸੀਏਸ਼ਨ ਦਾ ਪ੍ਰਧਾਨ ਸੀ ਤੇ ਉਹਦੇ ਗਵਰਨ ਕੀਤੇ ਜਾਲੀ ਅਕਾਊਂਟ ਖੋਲ ਕੇ। ਪਰ ਮਹਿਬੂਬਾ ਮੁਫਤੀ ਨੇ ਆਪਣੇ ਲੋਕਾਂ ਦੀ ਪੀੜ ਨੂੰ ਆਵਾਜ਼ ਦਿੱਤੀ ਹੈ ਔਰ ਇਹ ਦੱਸਿਆ ਵੀ ਕੀ ਹੋਣ ਜਾ ਰਿਹਾ। ਔਰ ਉਹਨੇ ਕਿਹਾ ਮਹਿਬੂਬਾ ਸਲੈਮ ਸੈਂਟਰ ਸੇਜ਼ ਗਲਵਜ਼ ਆਰ ਫਾਈਨਲੀ ਆਫ, ਕਿ ਕਰ ਤਾਂ ਤੁਸੀਂ ਪਹਿਲਾਂ ਵੀ ਜ਼ੁਲਮ ਰਹੇ ਸੀ ਪਰ ਇੱਕ ਲੁਕੋ ਕੇ ਉੱਤੇ ਤੁਸੀਂ ਉਹਦੇ ਤੇ ਗਲਵ ਚੜਾਏ ਹੋਏ ਸੀ, ਹੁਣ ਤੁਸੀਂ ਉਹ ਵੀ ਲਾ ਕੇ ਸੁੱਟੇ ਨੇ ਕਿ ਤੁਸੀਂ ਨੰਗੇ ਤੜ ਕਸ਼ਮੀਰੀਆਂ ਦਾ ਜਿਹੜਾ ਉਹ ਖੂਨ ਬਹਾਣਾ। The gloves are finally off and India has chosen territory over people, former Jammu and Kashmir Chief Minister Mehbooba Mufti said on Friday, as speculation grew in the valley about some possible major decision regarding the state's special status। 35A ਹਟਾਉਣ ਦੇ ਨਾਂ ਥੱਲੇ ਕਿ ਲੋਕ ਫਿਰ ਉਸ ਨੂੰ ਦਾ ਵਿਰੋਧ ਕਰਨਗੇ। ਉਹਦੇ ਚ ਉਹਨੇ ਮਹਿਬੂਬਾ ਨੇ ਕਿਹਾ ਯੂ ਫੇਲਡ ਟੂ ਵਿਨ ਓਵਰ ਦਾ ਲਵ ਆਫ ਅ ਸਿੰਗਲ ਮੁਸਲਿਮ ਮੈਜੋਰਿਟੀ ਸਟੇਟ ਵਿਚ ਰਿਜੈਕਟਡ ਡਿਵੀਜ਼ਨ ਔਨ ਰਿਲੀਜੀਅਸ ਗਰਾਊਂਡਸ, ਕਿਉਂਕਿ ਜੰਮੂ ਕਸ਼ਮੀਰ ਭਾਰਤ 'ਚ ਇੱਕੋ ਇੱਕ ਮੁਸਲਿਮ ਮੈਜੋਰਿਟੀ ਸਟੇਟ। ਉਹਨੇ ਕਿਹਾ ਜੀ ਤੁਸੀਂ ਪਿਆਰ ਤੱਕ ਹੀ ਜਿੱਤਣਾ ਸੀ ਉਹ ਮੁਸਲਿਮ ਮੈਜੋਰਿਟੀ ਸਟੇਟ ਜਿਹਨੇ ਧਾਰਮਿਕ ਲਾਈਨ ਦੇ ਉੱਤੇ ਵੰਡ 'ਚ ਪਾਕਿਸਤਾਨ ਜੁਆਇਨ ਕਰਨ ਦੇ ਨਾਲੋਂ ਤੁਹਾਨੂੰ ਜੁਆਇਨ ਕਰਨਾ ਪ੍ਰੈਫਰ ਕੀਤਾ ਸੀ। ਬਿਲਕੁਲ। and chose secular India. The gloves are finally off and India has chosen territory over people। ਕਿ ਹੁਣ ਤੁਸੀਂ ਕਸ਼ਮੀਰ ਇਲਾਕੇ ਦੇ ਉੱਤੇ ਆਪਣੀ ਧੌਂਸ ਜਮਾ ਰਹੇ ਹੋ, ਉਹਦੇ ਤੇ ਤੁਸੀਂ ਕਬਜ਼ਾ ਰੱਖਣਾ ਚਾਹੁੰਦੇ ਹੋ, ਲੋਕ ਸਾਰੇ ਵੀ ਤੁਹਾਨੂੰ ਮਾਰਨੇ ਪੈਣ ਤੇ ਤੁਸੀਂ। She said New Delhi seemed to be preparing to rob the people of Jammu and Kashmir of whatsoever there is to protect our unique identity। ਕਿ ਜਿਹੜਾ ਮਾੜਾ ਮੋਟਾ 35A ਦੇ ਥੱਲੇ ਸਾਡੀ ਆਇਡੈਂਟੀਟੀ ਦੀ ਪ੍ਰੋਟੈਕਸ਼ਨ ਸੀ ਉਹ ਵੀ ਤੁਸੀਂ ਸਾਡੇ ਤੋਂ ਖੋ ਰਹੇ ਹੋ। ਔਰ ਉਹਦੇ ਚ ਉਹਨੇ ਕਿਹਾ ਦਾ ਇਕਨੋਮੀ ਇਜ਼ ਇਨ ਫ੍ਰੀ ਫਾਲ ਬਟ ਆਈ ਹੋਪ ਲਾਈਕ always Kashmir isn't used as a red herring to distract masses from the real issues। Such a move will have catastrophic consequences and push Kashmiris to the brink। ਕਿ ਵੀ ਬਾਕੀ ਮਸਲਿਆਂ ਤੇ ਤੁਹਾਡੀ ਸਰਕਾਰ ਫੇਲ ਹੋ ਰਹੀ ਹੈ ਔਰ ਤੁਸੀਂ ਕਸ਼ਮੀਰ ਨੂੰ ਇੱਕ ਇਸ਼ੂ ਬਣਾ ਕੇ ਜਿਹੜਾ ਸਾਨੂੰ ਉਸ ਪਾਸੇ ਵੱਲ ਪੁਸ਼ ਕਰ ਰਹੇ ਹੋ ਜਿੱਥੋਂ ਕਿ ਫਿਰ ਵਾਪਸ ਮੁੜਨਾ। ਆਈਡੀਅਲੀ some sort of clarification should have been issued. Instead, a misinformation campaign is being run while an uneasy calm prevails in Kashmir or complete chaos on the streets of Srinagar, people rushing to ATMs, petrol pumps and stocking up the essential supplies. Is Government of India only concerned about the safety of Yatris while Kashmiris have been left to their own devices, she said, as the city witnessed traffic jams at several places। So ਜ਼ਾਹਰ ਹੈ ਵੀ ਕਸ਼ਮੀਰ ਦੇ ਵਿੱਚ ਇਹਨਾਂ ਨੇ ਇੱਕ ਬਹੁਤ ਫੀਅਰ ਦਾ ਮਾਹੌਲ ਤਾਂ ਪਹਿਲਾਂ ਹੀ ਪੈਦਾ ਕੀਤਾ ਹੋਇਆ ਸੀ ਔਰ ਇਹ ਬਹੁਤ ਸਾਰੀਆਂ ਡਿਵੈਲਪਮੈਂਟਸ ਅਜੀਤ ਡੋਵਲ ਦੇ ਉੱਥੇ ਜਾਣ ਤੋਂ ਬਾਅਦ ਹੁੰਦੀਆਂ ਨੇ ਔਰ ਪਾਕਿਸਤਾਨ ਦੇ ਨਾਲ ਵੀ ਪਾਕਿਸਤਾਨੀ ਕੁਝ ਹਲਕਿਆਂ ਦੇ ਵਿੱਚ ਇਹ ਚਰਚਾ ਵੀ ਹੈ ਕਿ ਪਾਕਿਸਤਾਨ ਦੇ ਨਾਲ ਲੜਾਈ ਦਾ ਵੀ ਮਾਹੌਲ ਬਣਾਇਆ ਜਾ ਸਕਦਾ ਹੈ ਕਿਉਂਕਿ ਇਹਨਾਂ ਨੂੰ ਇਹ ਦੋਨੋਂ ਹੀ ਗੱਲਾਂ ਬਹੁਤ ਬੁਰੀ ਤਰ੍ਹਾਂ ਜਿਹੜੀਆਂ ਨੇ ਉਹ ਰੈਟਲ ਕਰ ਰਹੀਆਂ ਕਿ ਅਫਗਾਨਿਸਤਾਨ ਚੋਂ ਇਹ ਬਾਹਰ ਹੋ ਗਏ ਨੇ। ਪਾਕਿਸਤਾਨ ਸੈਂਟਰਲ ਸਟੇਜ ਹੈ ਅਫਗਾਨਿਸਤਾਨ ਔਰ ਅਮਰੀਕਨ ਐਡਮਿਨਿਸਟ੍ਰੇਸ਼ਨ ਜਿੱਥੇ ਪਾਕਿਸਤਾਨ ਦੀ ਇਕਨੋਮੀ ਨੂੰ ਬਹਾਲ ਕਰਨ ਦੇ ਲਈ ਜਿਹੜਾ ਵੀ ਉਹਨਾਂ ਨੇ ਪਹਿਲਾਂ ਸੈਂਕਸ਼ਨਸ ਲਾਈਆਂ ਸੀ ਉਹਨੂੰ ਰਿਲੈਕਸ ਕਰ ਰਿਹਾ। ਉੱਥੇ ਟਰੰਪ ਜਿਹੜਾ ਐਗਰੈਸਿਵਲੀ ਮੀਡੀਏਸ਼ਨ ਦੀ ਗੱਲ ਕਰ ਰਿਹਾ ਉਹਨੇ ਰਿਪੀਟ ਵੀ ਕੀਤੀ ਹੈ। ਸੋ ਇਹ ਉਹ ਦੱਸਣਾ ਚਾਹੁੰਦੇ ਨੇ ਕਿ ਜੀ ਹੈਵਿੰਗ देयर ਬੂਟਸ ਔਨ ਦਾ ਗਰਾਊਂਡ ਜਿਹੜੇ ਪਹਿਲਾਂ ਹੀ 7 ਲੱਖ ਫੌਜ ਨਾਲ ਨੇ ਕਿ ਅਸੀਂ ਕੁਚਲ ਦੇਾਂਗੇ ਕ੍ਰਸ਼ ਕਰ ਦੇਾਂਗੇ। ਨਾਲ ਦੀ ਨਾਲ ਉਹਨਾਂ ਨੇ ਇਹ ਵੀ ਕਹਿਣਾ ਸ਼ੁਰੂ ਕਰਤਾ ਜੀ ਪਾਕਿਸਤਾਨ ਨੇ ਕਸ਼ਮੀਰ 'ਚ ਬਹੁਤ ਗੜਬੜ ਕਰਨੀ ਹੈ ਔਰ ਇੱਕ ਖਬਰ ਲਵਾਈ ਹੋਈ ਹੈ ਪਲਾਂਟਡ ਖਬਰ ਅਰੁਣ ਜੋਸ਼ੀ ਦੇ ਨਾਂ ਥੱਲੇ। ਪਾਕਿਸਤਾਨ ਆਸਕਸ ਮਿਲੀਟੈਂਟਸ ਟੂ ਲਾਈ ਡਾਊਨ ਇਨ ਜੰਮੂ ਐਂਡ ਕਸ਼ਮੀਰ ਟਿਲ FATF ਮੀਟ ਇਨ ਅਕਤੂਬਰ। ਫਾਈਨੈਂਸ਼ੀਅਲ ਐਕਸ਼ਨ ਟਾਸਕ ਫੋਰਸ ਨੇ ਜਿਹੜਾ ਉਹਨੂੰ ਔਨ ਦਾ ਵਾਚ ਲਿਸਟ ਰੱਖਿਆ ਪਾਕਿਸਤਾਨ ਨੂੰ। ਉਸ ਤੋਂ ਬਾਅਦ
ਜਿਹੜਾ ਹੈ ਉਹ ਰਿਲੀਜ਼ ਕਰਨਗੇ। ਤੇ ਇਹ ਕਹਿ ਰਹੇ ਨੇ ਪਾਕਿਸਤਾਨ ਹੈਜ਼ ਆਸਕਡ ਆਲ ਮਿਲੀਟੈਂਟ ਗਰੁੱਪਸ ਆਪਰੇਟਿੰਗ ਇਨ ਕਸ਼ਮੀਰ including Jaish-e-Mohammed and Lashkar-e-Toiba to lie low till the October meeting of International Watchdog Against Money Laundering and Financing of Terrorism Financial Action Task Force। मतलब ये भी पूरी लंबी चौड़ी प्लांटेड खबर है कि भी ये जड़ा है हुण क्योंकि पाकिस्तान अमरीका के नेड़े आ रहा है और उन्होंने कश्मीरी ग्रुपां नूं कहा जिहड़े मिलीटेंट कश्मीर च ने कि जी तुसीं अक्तूबर तक हुण कोई उत्थे कार्रवाई ना करियो क्योंकि फाइनैंशियल एक्शन टास्क फोर्स ने अक्तूबर दे विच पाकिस्तान नूं ऑफ द हुक करना है। सो कुल मिला के ये सारा पॉइंट आउट कर रहा है भी इन्हां ने अक्तूबर तो पहला ये समझदे होए कि जी पाकिस्तान नूं हुण होर राहत मिलेगी फाइनैंशियल टास्क फोर्स तो भी अमरीका वैसे ही दे रहा है। इन्हां ने कश्मीर दे विच बहुत वड्डे पैमाने ते ब्लड बाथ करने और जिहड़ी गल मैं पहला भी कहण दी कोशिश की पाकिस्तान दी ये रिस्पॉन्सिबिलिटी है ये इशू क्योंकि कश्मीरी इस वेले बिल्कुल कटे हुए ने सारे पासों साडी आवाज़ इत्थे बैठे हैं ठीक है असीं अपने आप नाल हौला महसूस करते हैं कि असीं जिहड़ा है वो हक दी आवाज़ चुकी है लेकिन ये वेला है कि पाकिस्तान दे सारे ही जिन्ने मिशन ने एम्बैसीज उन्हां दी यूएन दे विच डॉक्टर मलिया लोधी एम्बैसडर है इत्थे कि फॉरन यूएन सिक्योरिटी काउंसिल्स दियां कंट्रीज फॉरन नोटिस दे के और कि इस दे उत्ते जिहड़ी है वो मीटिंग होए यूएन जनरल असैंबली च भी जो करन दा लड़ींदा है प्रोटेस्ट करना है इंडिया दे एम्बैसडर नूं सद के उन्होंने रैप्रीमैंड करन के भी तुसी कश्मीर च क्योंकि ये रौला बड़ा जरूरी है ताकि जदों ये इंटरनेशनल लैवल के उत्ते आवाज़ चुकी जाएगी घट्टो घट्ट थोड़ा बचाव हो जाएगा कश्मीरियों का। अदरवाइज जिस लाइन के उत्ते गल जा रही है बहुत वड्डा ब्लड बाथ मैं देखदा और वो बेचारे घिरे हुए और क्योंकि असी उन्हां हालातां चों लंघे हुए हैं। मैनूं अज भी जून 84 का पहला हफ्ता मेरिया मन दियां अखां दे सामने रहिंदा है देखिया असी कि पंजाब दे 10 साल 84 तो 94 95 तक किन्हां हालातां च कट ऑफ करके दुनिया भर च तुसीं सानूं दहशतगर्द कह रहे हो अतवादी कह रहे हो पंजाब दी जवानी दा तुसीं सफाया कर रहे हो पंजाब चों 12-13 साल की उम्र तो लैके 30-35 साल तक की उम्र की एक पूरी सुनखे सोहणे गभरूआं दी जिहड़ी जनरेशन है वो मार मुकाई ते बदनाम भी सिखां नूं कीता कि जी अतवाद और ये ते ओ। सो अज उही हालात कश्मीरियां दी जैन्यून पोलीटिकल स्ट्रगल जिहदा बेस ही यूएन सिक्योरिटी काउंसिल दा रेजोल्यूशन राइट ऑफ सैल्फ डिटरमिनेशन है उन्होंने इन्हां ने दहशतगर्दी दे खाते फिर पाकिस्तान दे खाते फिर पाकिस्तान नूं एपी सेंटर ऑफ टैररिज्म ते जे हुण अमरीकन प्रेजिडेंट ने मान लिया है कि भाई ये प्रॉब्लम एग्जिस्ट करती है ब्यूटीफुल कश्मीर वादी जिहड़ी है किस रस्ते ते है बैठो और मैं अपनी सेवावां देना तो इन्हां नूं लग्या कि भी ये तां बिल्कुल ही जो असी कर रहे हैं ये उल्ट हो गया काम और हुण ये जुल्म का सहारा लै रहे हैं। पाकिस्तान की ये रिस्पॉन्सिबिलिटी है कि दुनिया भर च रौला पाओ अपने मिशनस तो करो और इत्थे कश्मीरी जथेबंदियां जां दूसरियां भी जिहड़ियां एक्टिव ने ये वेले तुसीं प्रोटेस्ट करो यूएन दे बाहर इंडियन कौंसलेट्स के बाहर सिख कौम तुहाडे नाल खलोएगी और इस दे वेले जिहड़ा चुप रहना है वो क्रिमिनल साइलेंस होएगी दा मतलब है भी असी भी अपने कश्मीरी भैणां भरावां दे जो उन्हां दे उत्ते जुल्म होण जा रहे ने ऑलरेडी हो रहे ने पर वर्स्ट होएगा असी भी उहदे भागीदार हो। बिल्कुल डॉक्टर साहब वेरी सैड न्यूज़ तुसीं साडे दर्शकां नाल सांझी कीती है कश्मीरियां दे हवाले नाल। सो इत्थे लैने आ ब्रेक तो पहला असीं अपने दर्शकां ते ਸਰੋਤਿਆਂ ਨੂੰ फिर दोबारा अपील ते बेनती करदी जिस तरह कि असीं हमेशा ही कहंदे आ कि व्यूअर्स TV 84 मनुखी हक्कां दा पैरेदार है। TV 84 सिखां कश्मीरियां ਅਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈਰਨੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨੀ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। थैंक यू सो मच व्यूअर्स विचारां दा सिलसिला इस तरह चलता रहेगा। मिलते हैं छोटे जे ब्रेक तो बाद।